ਬੜੀਆਂ ਭਾਵਪੂਰਤ ਲਾਈਨਾਂ ਨੇ। ਕਾਫ ਕਸਮ ਲੱਗੇ ਪੰਜ ਦਰਿਆਵਾਂ ਦੀ, ਪੰਜਾਬ ਕਦੀ ਗੁਲਾਮ ਨਹੀਂ ਰਹਿਣ ਦੇਣਾ। ਮੁੱਲ ਕਿੰਨਾ ਵੀ ਤਾਰਨਾ ਪੈ ਜਾਵੇ, ਜ਼ਾਲਮ ਕੋਈ ਨਹੀਂ ਇੱਥੇ ਰਹਿਣ ਦੇਣਾ। ਬਾਰਡਰ ਬੰਨ੍ਹ ਕੇ ਦੇਸ਼ ਪੰਜਾਬ ਵਾਲੇ, ਨਾਪਾਕ ਫੌਜ ਦਾ ਪੈਰ ਨਹੀਂ ਪੈਣ ਦੇਣਾ। ਉਡਾਰੀਆਂ ਲਾਊਗੀ ਖਾਲਸਾ ਫੌਜ ਇੱਥੇ, ਅਕਾਲ ਤਖਤ ਨਹੀਂ ਮੁੜ ਕੇ ਢਹਿਣ ਦੇਣਾ। ਅਲਫਾਜ਼ ਨੇ ਸੰਤ ਪਿੰਡਾਂ ਵਾਲਿਆਂ ਦੇ ਵੀ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਜੂਨ ਦੇ ਪਹਿਲੇ ਹਫ਼ਤੇ ਤੱਕ ਨਾ ਕਿਸੇ ਨੇ ਅਕਾਲ ਤਖਤ ਤੋਂ ਖਾਲਿਸਤਾਨ ਡਿਕਲੇਅਰ ਕੀਤਾ। ਸੰਤ ਪਿੰਡਾਂ ਵਾਲਿਆਂ ਨੇ ਵੀ ਆਨੰਦਪੁਰ ਦੇ ਮਤੇ ਦੀ ਪੂਰਨ ਪ੍ਰਾਪਤੀ ਤੱਕ ਮੋਰਚਾ, ਧਰਮ ਯੁੱਧ ਮੋਰਚਾ ਕਰਨ ਦਾ ਪ੍ਰਣ ਲਿਆ। ਜਿਹੜਾ ਇੰਦਰਾ ਗਾਂਧੀ ਦਾ ਡਿਜ਼ਾਈਨ ਸੀ 9 ਨਵੰਬਰ 1984 ਨੂੰ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਦੇ ਧਾਵਾ ਬੋਲ ਕੇ ਮਾਰਨ ਦਾ, ਉਹ ਰਾਜੀਵ ਗਾਂਧੀ ਨੇ ਅਗਲੇ 3-4 ਦਿਨ ਨਵੰਬਰ 4-5 ਤੱਕ ਕਾਂਗਰਸ ਰੂਲਡ ਸਟੇਟਾਂ 'ਚ ਖਾਸ ਕਰਕੇ ਔਰ ਭਾਰਤ ਭਰ 'ਚ ਜਿਹੜਾ ਆਮ ਤੌਰ ਦੇ ਉੱਤੇ ਹਜ਼ਾਰਾਂ ਸਿੱਖਾਂ ਦਾ ਖੂਨ ਡੋਲਿਆ। ਜਿੱਥੇ ਪੰਜਾਬ ਦੇ ਵਿੱਚ 1950 'ਚ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਨਾਅਰੇ ਤੇ ਪਾਬੰਦੀ ਸੀ, ਜੂਨ 84 ਤੋਂ ਬਾਅਦ ਕੇਸਰੀ ਪੱਗ ਪੰਜਾਬ ਦੇ ਵਿੱਚ ਮੌਤ ਦਾ ਵਾਰੰਟ ਸੀ। ਅੱਜ ਦੁਨੀਆ ਭਰ ਦੇ ਵਿੱਚ ਕੇਸਰੀ ਪੱਗਾਂ ਵਾਲੇ ਵੀ ਨੇ, ਖਾਲਿਸਤਾਨ ਜ਼ਿੰਦਾਬਾਦ ਵੀ ਹੈ। ਇਹ ਜਿਹੜਾ ਖਾਲਸਾਈ ਝੰਡੇ ਖਾਲਿਸਤਾਨ ਦੇ ਵੀ ਝੂਲ ਰਹੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 39 ਵਰ੍ਹੇ ਪਹਿਲਾਂ ਜੂਨ 84 ਦਾ ਘੱਲੂਘਾਰਾ ਵਰਤਾ ਕੇ ਭਾਰਤੀ ਸਟੇਟ ਨੇ ਸਮਝਿਆ ਸੀ ਕਿ ਉਹਨਾਂ ਨੇ ਸਿੱਖਾਂ ਦੀ ਟੈਂ ਤੋੜ ਦਿੱਤੀ ਹੈ ਅਤੇ ਹੁਣ ਉਹ ਹਿੰਦੂ ਸਾਮਰਾਜ ਵਿੱਚ ਗੁਲਾਮ ਬਣ ਕੇ ਰਹਿਣਗੇ। ਪਰ ਖੰਡਰਾਤ ਬਣਾਏ ਗਏ ਅਕਾਲ ਤਖਤ 'ਚੋਂ ਖਾਲਿਸਤਾਨ ਦੀ ਲਹਿਰ ਪ੍ਰਚੰਡ ਹੋ ਕੇ ਉੱਠੀ ਅਤੇ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ੍ਹ ਇੱਕ ਕਿਤਾਬ ਮੈਂ ਪੜ੍ਹ ਰਿਹਾ, ਇਹ ਯੂਰਪ ਦੇ ਵਿੱਚ ਰਹਿੰਦੇ ਇੱਕ ਪਾਕਿਸਤਾਨੀ ਮੁਸਲਿਮ ਸਕਾਲਰ ਡਾਕਟਰ ਸੰਧੂ, ਉਹਨਾਂ ਦਾ ਸ਼ਾਇਦ ਨੇਮ ਹੈ, ਫਸਟ ਨੇਮ ਮੈਨੂੰ ਯਾਦ ਨਹੀਂ ਹੈ। ਅੱਛਾ। ਉਹਨਾਂ ਦੀ ਲਿਖੀ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਸਾਰੇ ਹੀ ਪਿਛਲੇ ਪੀਰੀਅਡ ਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਦੇ ਆਪਸੀ ਸੰਬੰਧ, ਉਹਨਾਂ 'ਚ ਕਿੱਥੇ ਬਿਟਰਨੈਸ ਆਈ, ਪੋਲੀਟੀਕਲ ਜਰਨੀ, ਮੁਸਲਿਮ ਲੀਗ, ਅਕਾਲੀ ਦਲ, ਯੂਨੀਨਿਸਟ ਪਾਰਟੀ ਔਰ ਬਹੁਤ ਸਾਰਾ ਘਟਨਾਕ੍ਰਮ ਜਿਹੜਾ 47 ਤੱਕ ਲੀਡ ਕੀਤਾ ਔਰ ਕਿਉਂ ਕੋਈ ਸਾਂਝੀ ਰਾਏ ਨਹੀਂ ਬਣ ਸਕੀ ਔਰ ਕਿਉਂ ਸਿੱਖਾਂ ਦੇ ਵਿੱਚ ਡਿਸਟਰਸਟ ਰਿਹਾ ਔਰ ਇਸ ਦਾ ਨਤੀਜਾ ਪੰਜਾਬ ਦੀ ਵੰਡ ਔਰ ਇੱਕ ਦੂਸਰੇ ਪ੍ਰਤੀ ਨਫ਼ਰਤ। ਇੱਕ ਹਮਦਰਦ ਪੰਜਾਬੀ ਦੇ ਨਾਤੇ ਉਹਨਾਂ ਦੀ ਇਹ ਪੁਸਤਕ ਹੈ। ਜਦੋਂ ਮੈਂ ਉਸ ਨੂੰ ਕੰਪਲੀਟ ਪੜ੍ਹ ਲਿਆ ਤਾਂ ਫਿਰ ਮੈਂ ਜਿਹੜਾ ਉਸ ਦੇ ਉੱਤੇ ਗੱਲ ਕਰਾਂਗਾ। ਪਰ ਕਾਫੀ ਇੰਟਰਸਟਿੰਗ, ਵੈਲ ਰਿਸਰਚਡ ਜਿਹੜਾ ਹੈ ਡਾਕੂਮੈਂਟ ਕੋਟ ਕੀਤੇ ਹੋਏ ਨੇ। ਔਰ ਕਿਉਂਕਿ ਬਹੁਤ ਘੱਟ, ਹਾਲਾਂਕਿ ਸਾਨੂੰ ਪਤਾ ਹੈ ਵੀ ਸਰ ਸਿਕੰਦਰ ਹਯਾਤ ਖਾਨ ਦੀ ਅਗਵਾਈ ਦੇ ਵਿੱਚ, ਜਿਹਦੇ 'ਚ ਜਿਹੜਾ ਯੂਨੀਨਿਸਟ ਪਾਰਟੀ ਔਰ ਅਕਾਲੀਆਂ ਦੀ ਸਾਂਝੀ ਸਰਕਾਰ ਸੀ ਔਰ ਪੰਜਾਬ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ ਉਹਦੇ ਸਿਕੰਦਰ ਹਯਾਤ ਖਾਨ ਦੇ ਮਰਨ ਤੋਂ ਬਾਅਦ ਜਦੋਂ ਖਿਜਰ ਹਯਾਤ ਖਾਨ ਟਿਵਾਣਾ ਯੂਨੀਨਿਸਟ ਪਾਰਟੀ ਦਾ ਬਣਦਾ, ਉਹਦੇ 'ਚ ਵੀ ਸਿੱਖ ਉਹਦਾ ਹਿੱਸਾ ਸੀ। ਸੋ ਇਹ ਇੱਕ ਵੱਖਰੀ ਕਹਾਣੀ, ਡਿਬੇਟ ਹੈ। ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਜਿਹੜੀ ਉਸ ਕਿਤਾਬ ਦਾ ਵੀ ਲੁਬੇ ਲਬਾਬ ਇਹ ਹੈ ਕਿ ਸਿੱਖਾਂ ਦੇ ਕੋਲ ਕੋਈ ਗਾਂਧੀ, ਪਟੇਲ, ਨਹਿਰੂ ਤੇ ਜਿਨ੍ਹਾਂ ਨਹੀਂ ਸੀ। ਔਰ ਇਹੀ ਕਾਰਨ ਸੀ ਕਿ ਸਿੱਖ ਪੋਜ਼ਿਟਿਵ ਫੈਕਟਰ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਐਜ਼ ਏ ਨੇਸ਼ਨ ਵੀ ਤਸੱਵਰ ਕੀਤਾ ਗਿਆ ਸੀ। ਸੈਪਰੇਟ ਇਲੈਕਟਰੇਟ ਵੀ ਉਹਨਾਂ ਨੂੰ ਦਿੱਤਾ ਗਿਆ ਸੀ। 1936-37 ਦੀਆਂ ਚੋਣਾਂ ਵੇਲੇ ਸਿੱਖ ਨੁਮਾਇੰਦਿਆਂ ਨੇ ਸਿੱਖਾਂ ਨੂੰ ਵੀ ਵੋਟਾਂ ਪਾਈਆਂ ਸੀ। ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਵੀ ਸਿੱਖ ਜਿਹੜੇ ਨੇ ਉਹ ਤੀਸਰੀ ਧਿਰ ਦੇ ਤੌਰ 'ਤੇ ਜਿਹੜੀ ਨੈਗੋਸ਼ੀਏਸ਼ਨ ਫਾਰ ਟਰਾਂਸਫਰ ਆਫ ਪਾਵਰ ਹੈ ਉਸ ਦਾ ਹਿੱਸਾ ਸੀ। ਲੇਕਿਨ ਇੱਕ ਪਾਸੇ ਉਹਨਾਂ ਕੋਲ ਕੋਈ ਉਸ ਕਿਸਮ ਦਾ ਆਗੂ ਨਾ ਹੋਣ ਕਰਕੇ ਇੱਕ ਪਾਸੇ ਐਕਸਟ੍ਰੀਮ ਨਫ਼ਰਤੀ ਮਾਹੌਲ ਮੁਸਲਿਮ ਲੀਗ ਜਾਂ ਮੁਸਲਮਾਨਾਂ ਪ੍ਰਤੀ ਸੀ, ਇਸ ਲਈ ਉਹਨਾਂ ਦੇ ਨਾਲ ਦਰਵਾਜ਼ੇ ਸਾਰੇ ਬੰਦ ਕਰ ਲਏ। ਲੇਕਿਨ ਦੂਸਰੇ ਪਾਸੇ ਈਵਨ ਜੇ ਕਾਂਗਰਸ ਨਾਲ ਵੀ ਕੋਈ ਨੈਗੋਸ਼ੀਏਸ਼ਨ ਵਾਲਾ ਪਾਰਟ ਹੁੰਦਾ ਕਿ ਜਿੱਥੇ ਤੁਸੀਂ ਕੋਈ ਨਾ ਕੋਈ ਉਹਨਾਂ ਚੋਂ ਕੱਢਦੇ ਹੋ, ਉਹਦੇ 'ਚ ਕਾਂਗਰਸ ਨੇ ਉਹਨਾਂ ਨੂੰ ਪਲੋਸ ਪਲਾਸ ਕੇ ਨਾਲ ਰੱਖਿਆ, ਆਪਣੇ ਥਾਪੀ ਵੀ ਦਿੰਦੇ ਰਹੇ
ਪਰ ਹੱਥ ਪੱਲੇ ਉਦੋਂ ਵੀ ਕੁਝ ਨਹੀਂ ਪਾਇਆ ਜਿਹੜਾ ਪੈਣਾ ਨਹੀਂ ਸੀ। ਤੇ ਜਦੋਂ ਉਹਨਾਂ ਦੇ ਹੱਥ 'ਚ ਪਾਵਰ ਆਈ, ਫਿਰ ਅਸੀਂ ਕਹਾਣੀ ਕ੍ਰਿਮੀਨਲ ਟ੍ਰਾਈਬ ਦੇ ਸਫ਼ਰ ਤੋਂ ਸ਼ੁਰੂ ਕਰਦੇ ਕਿ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ। ਪਰ ਕੋਈ ਵੀ ਜਦੋਂ ਅਸੀਂ ਹਥਿਆਰਬੰਦ ਸੰਘਰਸ਼ ਦੀ ਜਸਟੀਫਿਕੇਸ਼ਨ ਦੀ ਗੱਲ ਕਰਦੇ ਹਾਂ, ਔਰ ਸਾਨੂੰ ਕਦੇ ਵੀ, ਮੈਨੂੰ ਕਈ ਵਾਰ ਕੁਝ ਖਾਲਿਸਤਾਨੀ ਐਕਟਿਵਿਸਟ 'ਤੇ ਹੈਰਾਨੀ ਹੁੰਦੀ ਹੈ ਜਦੋਂ ਆਪਣੇ ਯੋਧਿਆਂ ਦੇ ਜਾਂ ਮਾਣਮੱਤਾ ਜੋ ਅਸੀਂ 84 ਤੋਂ 95 ਤੱਕ ਜਿਸ ਅੰਦਾਜ਼ 'ਚ ਹਕੂਮਤ ਨੂੰ ਚੈਲੰਜ ਦਿੱਤਾ ਹੈ, ਇਫੈਕਟਿਵਲੀ ਉਸ ਤੋਂ ਜਿਹੜਾ ਉਹ ਕਿਨਾਰਾ ਕਰਨਾ ਚਾਹੁੰਦੇ ਨੇ ਜਾਂ ਉਸ ਤੋਂ ਡਿਸਟੈਂਸ ਰੱਖਣਾ ਚਾਹੁੰਦੇ ਨੇ। ਨਹੀਂ, ਇਹ ਜਸਟੀਫਿਕੇਸ਼ਨ ਹੈ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ ਕਹਿੰਦੇ ਹੈ ਕਿ ਭਾਈ ਜਦੋਂ ਸਾਰੇ ਹੀ ਹੋਰ ਦਰਵਾਜ਼ੇ ਬੰਦ ਹੋ ਜਾਣ ਇਨਸਾਫ ਲੈਣ ਦੇ, ਫਿਰ ਸ੍ਰੀ ਸਾਹਿਬ ਨੂੰ, ਸ਼ਮਸ਼ੀਰ ਨੂੰ, ਭਗੌਤੀ ਨੂੰ, ਅਸ ਨੂੰ ਹੱਥ 'ਚ ਲੈਣਾ ਜਿਹੜਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਔਰ ਇਹ ਕੋਈ ਵੀ ਜਿਹੜਾ 47 ਤੋਂ ਜੂਨ 84 ਦੇ ਪਹਿਲੇ ਹਫ਼ਤੇ ਤੱਕ 37 ਸਾਲਾਂ ਦੇ ਸਿੱਖ ਕੌਮ ਦੇ ਵਰਤਾਰੇ ਨੂੰ ਦੇਖੇਗਾ ਇੰਡੀਅਨ ਸਟੇਟ ਦੇ ਨਾਲ ਕਿ ਹਰ ਸੰਭਵ ਹੀਲਾ ਕੀਤਾ ਗਿਆ। ਪੰਜਾਬੀ ਸੂਬਾ ਮੋਰਚਾ, ਵਿਦਨ ਆਟੋਨਮੀ, ਆਨੰਦਪੁਰ ਦਾ ਮਤਾ ਜਿਹੜਾ ਉਹ ਫਾਈਨਲ ਡਾਕੂਮੈਂਟ ਸੀ ਕਿ ਭਾਈ ਜਿਹਦੇ ਥੱਲੇ ਇੰਡੀਅਨ ਸਟੇਟ ਦੇ ਦਾਇਰਾਕਾਰ 'ਚ ਰਹਿੰਦਿਆਂ ਅੰਦਰੂਨੀ ਖੁਦ ਮੁਖਤਾਰੀ ਦੀ ਮੰਗ ਸੀ। ਪਰ ਜੇ ਇਸ ਦਾ ਜਵਾਬ ਟੋਟਲ ਵਾਰ ਦੇ ਰੂਪ ਦੇ ਵਿੱਚ ਮਿਲਿਆ, ਜਿਹਦੇ 'ਚ ਫਿਜ਼ੀਕਲ ਐਕਸਟੈਂਸ਼ਨ, ਅਕਾਲ ਤਖਤ ਨੂੰ ਡਿਸਟਰੋਏ ਕਰਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਰਾਹੀਂ ਸਿੱਖ ਹਿਸਟੋਰੀਸਿਟੀ ਨੂੰ ਡਿਸਟਰੋਏ ਕਰਨਾ, ਸਿੱਖ ਨੌਜਵਾਨੀ ਦਾ ਘਾਣ, ਔਰ ਇਕਨੋਮਿਕਲ ਤਾਂ ਜੋ ਕਰ ਹੀ ਰਹੇ ਸੀ, ਕੋਈ ਇੰਡਸਟਰੀ ਤਾਂ ਪੰਜਾਬ 'ਚ ਕੀ ਲਿਆਉਣੀ ਸੀ। ਉਹ ਪੰਜਾਬ ਦੇ ਪਾਣੀਆਂ ਦਾ ਵੀ ਜਿਹੜਾ 3/4 ਆ ਉਹ ਲੁੱਟ ਕੇ ਨੌਨ ਰਾਈਪੇਰੀਅਨ ਸਟੇਟਾਂ ਰਾਜਸਥਾਨ ਤੇ ਹਰਿਆਣੇ ਦੇ ਹਵਾਲੇ ਕਰਨਾ। ਤੇ ਜਦੋਂ ਸਟੇਟ ਤੁਹਾਡੇ ਤੇ ਚੜ੍ਹ ਕੇ ਆ ਗਈ, ਉਸ ਤੋਂ ਬਾਅਦ ਤਾਂ ਫਿਰ ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ ਹੈ। ਔਰ ਇਹੀ ਇੱਥੋਂ ਸਾਡੀ ਕਲੀਅਰ ਖਾਲਿਸਤਾਨ ਦੀ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ। ਹਾਲਾਂਕਿ ਖਾਲਿਸਤਾਨ ਜਾਂ ਸੋਵਰਨਿਟੀ ਉਹ ਤਾਂ ਰਾਜ ਕਰੇਗਾ ਖਾਲਸਾ ਦੇ ਨਾਲ, ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ, ਉਹ ਸਾਨੂੰ ਗੁਰੂ ਨੇ ਪਾਤਸ਼ਾਹ ਬਣਾਇਆ ਹੋਇਆ। ਉਹ ਸਫ਼ਰ 1699 ਦੇ ਵਿੱਚ ਸ਼ੁਰੂ ਹੋ ਜਾਂਦਾ। ਖਾਲਸਾ ਜਿਹੜਾ ਹੈ ਉਹ ਸੋਵਰਨ ਹੈ। ਲੇਕਿਨ ਜੇ ਅਸੀਂ 20th ਸੈਂਚੁਰੀ ਕੰਟੈਕਸਟ ਦੇ ਵਿੱਚ ਅੰਗਰੇਜ਼ੀ ਗੁਲਾਮੀ ਤੋਂ, ਹਿੰਦੂ ਤੋਂ ਵੀ ਗੁਲਾਮੀ ਤੱਕ ਦਾ ਦੇਖੀਏ ਤਾਂ ਫਿਰ, ਔਰ ਇਹੀ ਜਿਹੜੇ ਅਲਫਾਜ਼ ਨੇ ਸੰਤ ਪਿੰਡਾਂ ਵਾਲਿਆਂ ਦੇ ਵੀ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਇਹ ਵੀ ਇੱਕ ਹਿਸਟੋਰੀਕਲ ਫੈਕਟ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਤੱਕ ਨਾ ਕਿਸੇ ਨੇ ਅਕਾਲ ਤਖਤ ਤੋਂ ਖਾਲਿਸਤਾਨ ਡਿਕਲੇਅਰ ਕੀਤਾ। ਸੰਤ ਪਿੰਡਾਂ ਵਾਲਿਆਂ ਨੇ ਵੀ ਆਨੰਦਪੁਰ ਦੇ ਮਤੇ ਦੀ ਪੂਰਨ ਪ੍ਰਾਪਤੀ ਤੱਕ ਮੋਰਚਾ, ਧਰਮ ਯੁੱਧ ਮੋਰਚਾ ਕਰਨ ਦਾ ਪ੍ਰਣ ਲਿਆ। ਲੇਕਿਨ ਜੇ ਸਰਕਾਰ ਨੇ ਤੁਹਾਨੂੰ ਨੇਸਤੋ ਨਾਬੂਦ ਕਰਨ ਦਾ ਜਿਹੜਾ ਉਹ ਧਈਆ ਕਰ ਲਿਆ, ਤੇ ਫਿਰ ਜ਼ਾਹਰ ਹੈ ਕਿ ਅੱਜ ਅਸੀਂ ਜਦੋਂ 39 ਸਾਲ ਦੇ ਇਸ ਸਫ਼ਰ ਵੱਲ ਨਜ਼ਰ ਮਾਰਦੇ ਤੇ ਜੋ ਹਕੂਮਤ ਨੇ ਚਾਹਿਆ, ਇਹ ਨਹੀਂ ਵੀ ਇੱਕ ਹਕੂਮਤ ਨੇ ਚਾਹਿਆ, ਇੰਦਰਾ ਗਾਂਧੀ ਦਾ ਤਾਂ ਅੰਤ ਅੱਜ ਦੇ ਦਿਨ ਹੋ ਗਿਆ 39 ਵਰੇ ਪਹਿਲਾਂ, ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਉਸ ਨੇ ਇੱਕ ਸਟੈਪ ਹੋਰ ਅੱਗੇ ਜਾਂਦੇ ਆ। ਜਿਹੜਾ ਇੰਦਰਾ ਗਾਂਧੀ ਦਾ ਡਿਜ਼ਾਈਨ ਸੀ 9 ਨਵੰਬਰ 1984 ਨੂੰ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਤੇ ਧਾਵਾ ਬੋਲ ਕੇ ਮਾਰਨ ਦਾ, ਉਹ ਰਾਜੀਵ ਗਾਂਧੀ ਨੇ ਅਗਲੇ 3-4 ਦਿਨ ਨਵੰਬਰ 4-5 ਤੱਕ ਕਾਂਗਰਸ ਰੂਲਡ ਸਟੇਟਾਂ 'ਚ ਖਾਸ ਕਰਕੇ ਔਰ ਭਾਰਤ ਭਰ 'ਚ ਜਿਹੜਾ ਆਮ ਤੌਰ ਦੇ ਉੱਤੇ ਹਜ਼ਾਰਾਂ ਸਿੱਖਾਂ ਦਾ ਖੂਨ ਡੋਲਿਆ। ਔਰ ਬੜੇ ਹੰਕਾਰ ਦੇ ਨਾਲ ਉਹਨੇ ਆਪਣਾ ਪਹਿਲਾ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਇਕੱਠ ਐਡਰੈਸ ਕੀਤਾ, ਜਿਹਦੇ 'ਚ ਉਹਨੇ ਕਿਹਾ ਕਿ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਇਹ ਹਜ਼ਾਰਾਂ ਸਿੱਖਾਂ ਦਾ ਖੂਨ ਡੋਲ ਕੇ ਉਸ ਨਾਲ ਉਹਨੇ ਆਪਣਾ ਰਾਜ ਅਭਿਸ਼ੇਕ ਕੀਤਾ, ਬਾਦਸ਼ਾਹ ਹੋਣ ਦਾ ਉਹਨੇ ਤਿਲਕ ਲਾਇਆ। ਔਰ ਜੋ ਕੁਝ ਫਿਰ ਉਹਨਾਂ ਨੇ ਪੰਜਾਬ 'ਚ ਅਗਲੀ ਦਹਾਈ 'ਚ ਕੀਤਾ 84 ਤੋਂ 94-95 ਤੱਕ, ਉਹ ਅਸੀਂ ਰੋਜ਼ਾਨਾ ਇੱਕ ਪੂਰੀ ਨਸਲ ਮਾਰ ਦਿੱਤੀ ਇੱਕ ਨਸ਼ਿਆਂ ਦੇ ਹਵਾਲੇ। ਪਰ ਦੇਖਣਾ ਇਹ ਹੈ ਕਿ ਵੀ ਇਹ ਤਾਂ ਠੀਕ ਹੈ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨੇ ਅਨਹੋਣਾ ਵੀ ਕਰਨੀ ਹੈ, ਉਹਦੇ ਇਰਾਦੇ ਵੀ ਨਾਪਾਕ ਹੋਣੇ ਨੇ, ਕੋਈ ਇਰਾਦੇ ਹੋਣੇ ਨੇ। ਲੇਕਿਨ ਜੇ ਅਸੀਂ ਗੁਰੂ ਦੀ ਕਲਾ ਵਰਤਦੀ ਦੇਖਣੀ ਹੋਏ, ਸਾਡਾ ਸਾਰਾ ਇਤਿਹਾਸ ਹੀ ਕਰਾਮਾਤ ਹੈ। ਲੇਕਿਨ ਇਹਨਾਂ 39 ਵਰਿਆਂ ਨੇ ਉਸ ਕਰਾਮਾਤ ਨੂੰ, ਉਸ ਖਾਲਸੇ ਦੇ ਤੇਜ ਨੂੰ,
ਖਾਲਸੇ ਦੀ ਤਾਕਤ ਨੂੰ, ਗੁਰੂ ਦੀ ਕਲਾ ਨੂੰ ਹਰ ਮੋੜ ਦੇ ਉੱਤੇ ਲਿਆ ਕੇ ਸਾਨੂੰ ਦਰਸਾਇਆ। ਔਰ ਉਹ ਪੰਜਾਬ ਦੇ ਵਿੱਚ ਅੱਜ ਦਾ ਮਾਹੌਲ, ਬੇਸ਼ੱਕ ਕਈ ਵਾਰ ਕੁਛ ਜਦੋਂ ਨੈਗੇਟਿਵਿਟੀ ਹੁੰਦੀ ਹੈ, ਆਪਣੇ ਬਹੁਤ ਸਾਰੇ ਇੱਕਦਮ ਨੈਗੇਟਿਵ ਕਮੈਂਟਸ ਤੇ ਆ ਜਾਂਦੇ ਨੇ ਜਾਂ ਢਹਿੰਦੀ ਕਲਾ ਵਾਲੀ ਗੱਲ ਕਰਦੇ, ਨਹੀਂ, ਤੁਸੀਂ ਪਿਕਚਰ ਨੂੰ ਇਨ ਟੋਟੈਲਿਟੀ ਦੇਖੋ, ਆਪਣੇ ਪੋਟੈਂਸ਼ੀਅਲ ਨੂੰ ਦੇਖੋ, ਆਪਣੀ ਤਾਕਤ ਨੂੰ, ਦੁਸ਼ਮਣ ਦੀ ਤਾਕਤ ਨੂੰ, ਦੁਸ਼ਮਣ ਦੇ ਇਰਾਦਿਆਂ ਨੂੰ, ਉਹਦੇ ਹਥਿਆਰਾਂ ਨੂੰ ਦੇਖੋ, ਤੇ ਫਿਰ ਇਹ ਕਹਿਣਾ ਬਣਦਾ ਹੈ ਕਿ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਕਿ ਗੱਲ ਇਹ ਨਹੀਂ ਹੈ ਕਿ ਜੀ 39 ਸਾਲ ਹੋ ਗਏ ਜੀ ਖਾਲਿਸਤਾਨ ਬਣਿਆ ਨਹੀਂ ਜਾਂ ਕਿਉਂ ਨਹੀਂ। ਅੱਜ ਅਸੀਂ ਇੱਥੇ ਖੜੇ ਹਾਂ ਕਿ ਜਿੱਥੇ ਪੰਜਾਬ ਦੇ ਵਿੱਚ 1950 'ਚ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਨਾਅਰੇ ਤੇ ਪਾਬੰਦੀ ਸੀ, ਜੂਨ 84 ਤੋਂ ਬਾਅਦ ਕੇਸਰੀ ਪੱਗ ਪੰਜਾਬ ਦੇ ਵਿੱਚ ਮੌਤ ਦਾ ਵਾਰੰਟ ਸੀ। ਅੱਜ ਦੁਨੀਆ ਭਰ ਦੇ ਵਿੱਚ ਕੇਸਰੀ ਪੱਗਾਂ ਵਾਲੇ ਵੀ ਨੇ, ਖਾਲਿਸਤਾਨ ਜ਼ਿੰਦਾਬਾਦ ਵੀ ਹੈ। ਇਹ ਜਿਹੜਾ ਖਾਲਸਾਈ ਝੰਡੇ ਖਾਲਿਸਤਾਨ ਦੇ ਵਿੱਚ ਝੂਲ ਰਹੇ ਨੇ। ਔਰ ਖਾਲਿਸਤਾਨ ਰੈਫਰੈਂਡਮ ਨੇ ਪਿਛਲੇ ਪੀਰੀਅਡ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਵੋਟਾਂ ਹੋਈਆਂ ਨੇ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਦੀ ਐਸਪੀਰੇਸ਼ਨਸ ਕੀ ਨੇ। ਔਰ ਇਕੱਲੀਆਂ ਇਹ ਨਹੀਂ ਹੈ, ਬਾਹਰ ਜੇ ਤੁਸੀਂ ਵਿਦਨ ਵੀ ਦੇਖਦੇ ਹੋ, ਉਹ ਦਲ ਖਾਲਸਾ ਹੋਏ, ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ, ਔਰ ਅੱਜ ਹੀ ਇੱਕ ਵੱਡਾ ਸਮਾਗਮ ਅਕਾਲ ਤਖਤ ਸਾਹਿਬ ਤੇ ਵੀ ਹੋਇਆ, ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਦੀ ਯਾਦ 'ਚ ਦਿੱਲੀ 'ਚ ਵੀ ਹੋਇਆ, ਪਿਛਲੇ ਦਿਨੀ ਮਲੋਆ ਉਹਨਾਂ ਦੇ ਪਿੰਡ 'ਚ ਵੀ ਹੋਇਆ। ਔਰ ਦਲ ਖਾਲਸਾ ਵੱਲੋਂ ਲਗਾਤਾਰਤਾ ਨਾਲ ਖਾਲਿਸਤਾਨ ਲਈ ਮਾਰਚ ਵੀ ਕੱਢੇ ਜਾਂਦੇ ਨੇ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੀ ਸੰਗਰੂਰ ਪਾਰਲੀਮਾਨੀ ਚੋਣ ਵੀ ਮਾਨ ਸਾਹਿਬ ਨੇ ਜਿੱਤੀ ਹੈ। ਔਰ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਭਾਈ ਅੰਮ੍ਰਿਤਪਾਲ ਸਿੰਘ, ਇਹ ਸਾਡੀ ਉਹ ਜਨਰੇਸ਼ਨ ਜਿਹੜੀ ਪੋਸਟ 84 ਜਿਹਨੇ ਆਪਣਾ ਪ੍ਰਭਾਵ ਦਿੱਤਾ ਹੈ। ਬਹੁਤ ਸਾਰੇ ਪੈਦਾ ਹੀ ਉਸ ਤੋਂ ਬਾਅਦ ਹੋਏ, ਲੇਕਿਨ ਝੰਡਾ ਬਰਦਾਰ ਬਣੇ। ਔਰ ਅੱਜ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਗੱਲ ਬਿਲਕੁਲ ਖੁੱਲ੍ਹ ਕੇ ਕਰਦੇ ਹਾਂ, ਜੇ ਵਰਲਡ ਸਿੱਖ ਪਾਰਲੀਮੈਂਟ ਦੀ 7 ਘੰਟੇ ਦੀ ਕਾਰਵਾਈ ਜਿਹੜੀ ਕਿ ਫੋਕਸਡ ਹੈ ਕਿ ਭਾਈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਤੇ ਫਿਰ ਇਹ ਡੈਣ ਇੰਦਰਾ ਗਾਂਧੀ ਔਰ ਉਸ ਦੀ ਸਾਰੀ ਕਿਲਰ ਟੀਮ ਜਿਹੜੀ ਉਸ ਦੀ ਕਿਚਨ ਕੈਬਨਿਟ ਸੀ, ਅਰੁਣ ਨਹਿਰੂ, ਅਰੁਣ ਸਿੰਘ, PC ਅਲੈਗਜ਼ੈਂਡਰ, ਪੀ ਚਿਦੰਬਰਮ, ਨਰਸਿਮਹਾ ਰਾਓ, ਇਹ ਜਦੋਂ ਵੀ ਇਹ ਸਾਰੇ ਵੇਰਵੇ ਕਿਤੇ ਆਉਣਗੇ, ਇਹ ਸਾਰੇ ਗੰਦੇ ਕਿਰਦਾਰ ਜਿਹੜੇ ਕੁਛ ਮਰ ਗਏ, ਕੁਛ ਮਰ ਰਹੇ ਨੇ, ਪਰ ਇਹ ਸਾਰੇ ਉਹ ਨੇ, ਰਾਜੀਵ ਗਾਂਧੀ ਜਿਹੜਾ ਇਹਨਾਂ ਸਾਰਿਆਂ ਦਾ ਸਰਗਣਾ, ਇਹ ਸਾਰੇ ਜਿਹੜੇ ਨੇ, ਇਹਨਾਂ ਦਾ ਕੂ ਇਰਾਦੇ, ਇਹਨਾਂ ਦਾ ਤਾਂ ਨਾਮੋ ਨਿਸ਼ਾਨ ਮਿਟ ਗਿਆ। ਖਾਲਸਾ ਅੱਜ ਵੀ ਗਰਜ ਰਿਹਾ। ਔਰ ਮੈਂ ਸੈਗਮੈਂਟ ਕਲੋਜ਼ ਕਰਨ ਤੋਂ ਪਹਿਲਾਂ ਖਾਸ ਕਰਕੇ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ, ਉਹਨਾਂ ਦੀ ਇੱਕ ਨਜ਼ਮ ਜ਼ਰੂਰ ਸਾਂਝੀ ਕਰਨਾ ਚਾਹੁੰਦਾ। ਪੁੱਤ 5 ਦਰਿਆਵਾਂ ਦੇ, ਕਾਫ ਕਸਮ ਲੱਗੇ 5 ਦਰਿਆਵਾਂ ਦੀ, ਪੰਜਾਬ ਕਦੀ ਗੁਲਾਮ ਨਹੀਂ ਰਹਿਣ ਦੇਣਾ। ਕਿਉਂਕਿ ਅਲਫ ਬੇ ਪੇ ਕਾਫ ਕੱਕੇ ਲਈ ਕਾਫ ਕਸਮ, ਕਾਫ ਨਾਲ ਲਿਖਿਆ ਜਾਂਦਾ ਉਰਦੂ ਪਰਸ਼ੀਅਨ 'ਚ। ਕਾਫ ਕਸਮ ਲੱਗੇ 5 ਦਰਿਆਵਾਂ ਦੀ, ਪੰਜਾਬ ਕਦੀ ਗੁਲਾਮ ਨਹੀਂ ਰਹਿਣ ਦੇਣਾ। ਮੁੱਲ ਕਿੰਨਾ ਵੀ ਤਾਰਨਾ ਪੈ ਜਾਵੇ, ਜ਼ਾਲਮ ਕੋਈ ਨਹੀਂ ਇੱਥੇ ਰਹਿਣ ਦੇਣਾ। ਬਾਰਡਰ ਬੰਨ੍ਹ ਕੇ ਦੇਸ਼ ਪੰਜਾਬ ਵਾਲੇ, ਨਾਪਾਕ ਫੌਜ ਦਾ ਪੈਰ ਨਹੀਂ ਪੈਣ ਦੇਣਾ। ਉਡਾਰੀਆਂ ਲਾਊਗੀ ਖਾਲਸਾ ਫੌਜ ਇੱਥੇ, ਅਕਾਲ ਤਖਤ ਨਹੀਂ ਮੁੜ ਕੇ ਢਹਿਣ ਦੇਣਾ। ਬੜੀਆਂ ਭਾਵਪੂਰਤ ਲਾਈਨਾਂ ਨੇ। ਕਾਫ ਕਸਮ ਲੱਗੇ 5 ਦਰਿਆਵਾਂ ਦੀ, ਪੰਜਾਬ ਕਦੀ ਗੁਲਾਮ ਨਹੀਂ ਰਹਿਣ ਦੇਣਾ। ਮੁੱਲ ਕਿੰਨਾ ਵੀ ਤਾਰਨਾ ਪੈ ਜਾਵੇ, ਜ਼ਾਲਮ ਕੋਈ ਨਹੀਂ ਇੱਥੇ ਰਹਿਣ ਦੇਣਾ। ਬਾਰਡਰ ਬੰਨ੍ਹ ਕੇ ਦੇਸ਼ ਪੰਜਾਬ ਵਾਲੇ, ਨਾਪਾਕ ਫੌਜ ਦਾ ਪੈਰ ਨਹੀਂ ਪੈਣ ਦੇਣਾ। ਉਡਾਰੀਆਂ ਲਾਊਗੀ ਖਾਲਸਾ ਫੌਜ ਇੱਥੇ, ਅਕਾਲ ਤਖਤ ਨਹੀਂ ਮੁੜ ਕੇ ਢਹਿਣ ਦੇਣਾ। ਸੁਖੀ ਵਸਣ ਪੰਜਾਬ ਦੇ ਲੋਕ ਸਾਰੇ, ਇੱਥੇ ਮਜ਼ਲੂਮਾਂ ਨੂੰ ਜ਼ੁਲਮ ਨਹੀਂ ਸਹਿਣ ਦੇਣਾ। ਪੁਲਿਸ ਨੂੰ ਸਬਕ ਦੇਣਾ ਭਾਈਚਾਰੇ ਵਾਲਾ, ਝੂਠਾ ਕੇਸ ਨਹੀਂ ਕਿਸੇ ਤੇ ਪੈਣ ਦੇਣਾ। ਹੱਕ ਆਪਣੇ ਦੀ ਕਰਾਂਗੇ ਸਦਾ ਰਾਖੀ, ਡਾਕਾ ਪਾਣੀਆਂ ਉੱਤੇ ਨਹੀਂ ਪੈਣ ਦੇਣਾ। ਭਾਖੜਾ ਨੰਗਲ ਵਿਰਾਸਤ ਪੰਜਾਬੀਆਂ ਦੀ, ਦਿੱਲੀ ਦੱਲਿਆਂ ਨੂੰ ਲੁੱਟਣ ਨਹੀਂ ਡੈਮ ਦੇਣਾ। ਲੋਕ ਪੰਜਾਬ ਦੇ ਸ਼ਾਨ ਨਾਲ ਜੀਣ ਇੱਥੇ, ਜ਼ਾਤ ਪਾਤ ਦਾ ਕੋਡ ਨਹੀਂ
ਸਹਿਣ ਦੇਣਾ, ਸਦਾ ਝੂਲੇਗਾ ਨੀਲਾ ਨਿਸ਼ਾਨ, ਇੱਥੇ ਖੂਨੀ ਤਰੰਗਾ ਨਹੀਂ ਪਾਹੂ, ਹੁਣ ਰਹਿਣ ਦੇਣਾ। nice। ਸੋ ਇਹ ਹੈ 39 ਸਾਲ ਬਾਅਦ ਜਿਹੜੀ ਖਾਲਸਾਈ ਸਪਿਰਿਟ ਹੈ, ਝੰਡਾ ਨੀਲਾ ਹੋਏ ਜਾਂ ਕੇਸਰੀ ਹੋਏ, ਪਰ ਖਾਲਸੇ ਦੇ ਇਹੀ ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਅਰਦਾਸ 39 ਸਾਲ ਬਾਅਦ ਵੀ ਅਸੀਂ ਦੇਖ ਸਕਦੇ ਹਾਂ ਅੱਛਾ ਕਿ ਜਿੱਥੋਂ ਸੂਰਜ ਚੜ੍ਹਦਾ ਹੈ, ਨਿਊਜ਼ੀਲੈਂਡ, ਆਸਟ੍ਰੇਲੀਆ, ਉੱਥੇ ਵੀ ਖਾਲਸਾਈ ਪਰਚਮ ਝੂਲਦੇ ਨੇ। ਜਿੱਥੇ ਸੂਰਜ ਇਸ ਪਲੈਨਟ ਤੇ ਡੁੱਬਦਾ ਹੈ, ਵੈਨਕੂਵਰ, ਸੀਐਟਲ, ਉੱਥੇ ਵੀ ਖਾਲਸਾਈ ਪਰਚਮ ਝੂਲਦੇ ਨੇ। ਲੇਕਿਨ ਉਹ ਜਿਹੜੀ ਡੈਣ ਇੰਦਰਾ ਔਰ ਉਹਨਾਂ ਦੇ ਕੂ ਇਰਾਦੇ ਔਰ ਉਹ ਸਾਰੇ ਜਨਰਲ ਵੈਦਿਆ ਔਰ ਉਹ ਸਾਰੇ ਜਿਹੜੇ ਨੇ ਉਹ ਨਰਕਾਂ ਦੇ ਵਿੱਚ ਹਾਏ ਹਾਏ ਕਰਦੇ ਆਂ, ਤੁਸੀਂ ਉਹਨਾਂ ਨੂੰ ਸੁਣਦੇ ਹੋ। ਇਹ ਹੀ ਅਲਟੀਮੇਟਲੀ ਕਲਾ ਹੈ ਗੁਰੂ ਦੀ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ, ਪਾਪੀ ਕੋ ਦੰਡ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ हैं आफ्टर दिस शॉर्ट ब्रेक।